व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि व्यूअर ऊं जापदा है कि पंजाब विच सिखां ते जाली ईसाई पैस्टरां विच पैदा कीते तकरार तो बाद हुण बईयां जिन्हां नूं पूर्बीए किया जाता है उन्हां दे नाल टकरार दे हालात पैदा कीते जा रहे हैं। हाल ही विच होईयां गुरु ग्रंथ साहिब जी दीयां बेअदबी दीयां घटनावां इन्हां पूर्बीआं राहीं ही करवाईयां जा रहीआं ने। सो इस बारे आपां गलबात करन जा रहे हैं। सो असीं चाहांगे कि तुसां इसे तरह बने रहना। देखण सुणने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਜਾਂ ਜਿਸ ਨੂੰ ਜੀਵਨ ਜਾਂ ਮੌਤ ਦੀ ਲੜਾਈ ਅਸੀਂ ਕਹਿੰਦੇ ਹਾਂ ਕਿ ਵੀ ਜਾਂ ਅਸੀਂ ਸਰਵਾਈਵ ਕਰਾਂਗੇ ਜਾਂ ਨਹੀਂ ਤਾਂ ਪੈਰਿਸ਼ ਹੋ ਜਾਵਾਂਗੇ, ਤੇ ਉਦੋਂ ਜਿਸ ਦੁਸ਼ਮਣ ਨਾਲ ਲੜਾਈ ਹੋ ਰਹੀ ਹੁੰਦੀ ਹੈ ਉਹ ਰਾਹ ਦੇ ਵਿੱਚ ਰੁਕਾਵਟਾਂ ਖੜੀਆਂ ਕਰਦਾ, ਡਿਸਟਰੈਕਸ਼ਨਸ ਪੈਦਾ ਕਰਦਾ ਜਾਂ ਤੁਹਾਨੂੰ ਕਿਸੇ ਹੋਰ ਪਾਸੇ ਉਲਝਾਉਣ ਦੀ ਕੋਸ਼ਿਸ਼ ਕਰਦਾ। ਔਰ ਇਸ ਤੋਂ ਸਾਨੂੰ ਹਮੇਸ਼ਾ ਹੀ ਖਬਰਦਾਰ ਹੋਣਾ ਵੀ ਚਾਹੀਦਾ। ਔਰ ਇਸੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਹੁਤ ਸਾਰੇ ਮਸਲੇ ਜਿਹੜੇ ਸਿੱਖਾਂ ਦੀ ਧਾਰਮਿਕ ਜਿਹੜਾ ਗੋਸ਼ਟੀ ਦਾ ਹਿੱਸਾ ਨੇ ਉਹਨਾਂ ਦੇ ਵਿੱਚ ਵਕਤ ਜ਼ਾਇਆ ਨਹੀਂ ਕਰਨਾ ਚਾਹੀਦਾ, ਕਿਉਂਕਿ ਕੁਝ ਡਿਫਰੈਂਸਿਸ ਨੇ ਮਰਿਆਦਾਵਾਂ ਨੂੰ ਲੈ ਕੇ ਵੀ ਔਰ ਕੁਝ ਪਹੁੰਚ ਨੂੰ ਲੈ ਕੇ ਵੀ, ਕੁਝ ਇਤਿਹਾਸ ਦੇ ਨੈਰੇਟਿਵ ਨੂੰ ਲੈ ਕੇ ਵੀ। ਔਰ ਜਦੋਂ ਤੁਹਾਡੇ ਕੋਲ ਆਪਣਾ ਕੌਮੀ ਘਰ ਹੋਏਗਾ, ਸਾਡੇ ਵਿਦਵਾਨ, ਸਕਾਲਰ, ਗੁਰਮੁਖ, ਸੰਪਰਦਾਵਾਂ, ਟਕਸਾਲੀ, ਮਿਸ਼ਨਰੀ ਜਿਹੜੇ ਵੀ ਹੋਰ ਹੋਣ, ਉਹ ਸਾਰੇ ਸਿਰ ਜੋੜ ਕੇ ਬੈਠ ਕੇ ਕੋਈ ਨਵਾਂ ਸਬੂਤ ਨਿਕਲ ਆਉਂਦਾ, ਉਹਨਾਂ ਮਸਲਿਆਂ ਨੂੰ ਹੱਲ ਕਰ ਸਕਦੇ ਨੇ। ਇਸ ਵੇਲੇ ਫੋਕਸ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਕਿ ਵੀ ਐਸਾ ਕੀ ਕੀਤਾ ਜਾਏ ਕਿ ਪੋਲੀਟੀਕਲ ਪਾਵਰ ਆਏ ਜਿਹਦੇ ਨਾਲ ਦੁਸ਼ਮਣ ਵੀ ਦੋਸਤ ਬਣ ਜਾਂਦਾ। ਔਰ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਹਕੂਮਤਾਂ ਉਹ ਮਾਹੌਲ ਕ੍ਰੀਏਟ ਕਰ ਦਿੰਦੀਆਂ ਨੇ ਕਿ ਤੁਹਾਡੇ ਦੋਸਤ ਵੀ ਆ ਕੇ ਦੁਸ਼ਮਣ ਵਾਲੀ ਸਫ਼ 'ਚ ਖਲੋ ਜਾਂਦੇ ਨੇ, ਕਿਤੇ ਭੰਬਲ ਭੂਸੇ ਦੇ ਵਿੱਚ, ਕਿਤੇ ਡਰ ਦੇ ਵਿੱਚ, ਕਿਤੇ ਲਾਲਚ ਦੇ ਵਿੱਚ। ਔਰ ਜੇ ਅਸੀਂ ਡਿਸਟਰੈਕਸ਼ਨਸ ਦੀ ਗੱਲ ਹੀ ਕਰੀਏ ਕਿ ਧਾਰਮਿਕ ਪੱਖੋਂ ਤਾਂ ਕਿੰਨੀਆਂ ਡਿਸਟਰੈਕਸ਼ਨਸ, ਗੁਰੂ ਡੰਮ ਦੀ ਗੱਲ ਵੀ ਅਸੀਂ ਦੇਖੀ। ਹੁਣ ਜਿਵੇਂ ਕਿਸੇ ਨੇ 2-3 ਦਿਨ ਪਹਿਲਾਂ ਕਿਹਾ ਸੀ ਕਿ ਵੀ ਇਹ ਕਦੇ ਸੋਚਿਆ ਜਾ ਸਕਦਾ ਸੀ ਕਿ ਪੰਜਾਬ ਦੇ ਵਿੱਚ ਉਹ ਸਿੱਖ ਜਿਨ੍ਹਾਂ ਦੇ ਥੱਲੇ ਮੁਸਲਮਾਨ, ਈਸਾਈ ਔਰ ਸਾਰੇ ਮਹਿਫੂਜ਼ ਮਹਿਸੂਸ ਕਰਦੇ ਨੇ ਕਿ ਕਿਸ ਤੇਜ਼ੀ ਨਾਲ ਜਾਲੀ ਪੈਸਟਰ ਲਿਆ ਕੇ ਈਸਾਈਆਂ ਤੋਂ, ਇਹ ਜਾਲੀ ਪੈਸਟਰਾਂ ਤੋਂ ਹੀ ਵੰਗਾਰਿਆ ਜਾਏਗਾ ਔਰ ਉਹ ਹਾਲਾਤ ਪੈਦਾ ਕੀਤੇ ਜਾਣਗੇ ਕਿ ਇਵੇਂ ਲੱਗੇ ਕਿ ਜੀ ਸਿੱਖ ਜਿਹੜੇ ਨੇ ਉਹ ਤਾਂ ਈਸਾਈਆਂ ਦੇ ਖਿਲਾਫ ਕਾਰਵਾਈਆਂ ਕਰ ਰਹੇ ਨੇ। ਇਹਨਾਂ ਨੇ ਕੋਈ ਘੱਟ ਨਹੀਂ ਕੀਤੀ ਹੈ। ਇਹ ਤਾਂ ਚਲੋ ਸਿਆਣਪ ਹੈ ਕਿ ਜਿਹੜਾ ਈਸਾਈ ਵੀ ਮੇਨ ਸਟ੍ਰੀਮ ਚਰਚ ਸਾਹਮਣੇ ਆਏ, ਉਹਨਾਂ ਨੇ ਕਿਹਾ ਕਿ ਭਾਈ ਅਸੀਂ ਵੀ ਇਹਨਾਂ ਦੇ ਖਿਲਾਫ ਰਿਪੋਰਟਾਂ ਕਰ ਰਹੇ ਹਾਂ ਔਰ ਇਹ ਇਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਤਾਂ ਇਹ ਸਮਝ ਆਈ ਕਿ ਭਾਈ ਕਿਤੇ ਤੱਕ ਗਰੀਡ ਵੀ ਹੈ ਔਰ ਈਸਾਈਆਂ 'ਚ ਵੀ ਇੱਕ ਤਬਕਾ ਹੈ ਜਿਹੜਾ ਕਨਵਰਸ਼ਨ 'ਚ ਯਕੀਨ ਰੱਖਦਾ। ਪਰ ਇਸ ਸਾਰੇ ਨੂੰ ਜੇ ਤੁਸੀਂ ਬਹੁਤ ਸਾਰਾ ਦੇਖੋਗੇ ਤੇ ਇਹਦਾ ਮਕਸਦ ਵੀ ਕਿ ਬਾਹਰਲੇ ਮੁਲਕਾਂ 'ਚ ਵੀ ਉਹ ਹਾਲਾਤ ਹੋਣ ਔਰ ਉਹਦੇ ਆਰਟੀਕਲ ਈਵਨ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਕਰਵਾਉਣਾ। ਇਹ ਕਦੇ ਸੋਚਿਆ ਨਹੀਂ ਜਾ ਸਕਦਾ ਕਿ ਪੰਜਾਬ ਦੇ ਵਿੱਚ ਇਸ ਕਦਰ ਹੋਏ ਜੀ ਉਹਨਾਂ ਦੇ ਬੰਦੇ। ਇਹ ਇਹਨਾਂ ਦਾ ਹੀ ਕੰਮ ਸੀ ਕਿ ਵੀ ਕੱਲ੍ਹ ਨੂੰ ਜਿਹੜੀ ਡਾਇਸਪੋਰਾ ਸਿੱਖਾਂ ਦੀ ਪਾਵਰ ਉਹਨਾਂ ਨੂੰ ਕਹੋ ਜੇ ਆ ਤਾਂ ਇਨਟੋਲਰੈਂਟ ਲੋਕ ਨੇ, ਤਾਂ ਬਿਲਕੁਲ ਉਹ ਸੋਚ ਹੈ ਫੰਡਾਮੈਂਟਲਿਸਟ। ਇਹ ਤਾਂ ਦੇਖੋ ਤੁਹਾਡੇ ਈਸਾਈਆਂ ਨਾਲ ਕੀ ਕਰ ਰਹੇ। ਹੁਣ ਸਾਡੇ ਇੱਕ ਵੀਰ ਨੇ, ਔਰ ਹੈ ਤਾਂ ਸੋਸ਼ਲ ਮੀਡੀਆ ਪੋਸਟ ਹੀ ਹੈ, ਪਰ ਸਾਨੂੰ ਭੇਜਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਤੁਸੀਂ ਜ਼ਰੂਰ ਡਿਸਕਸ ਕਰੋ। ਔਰ ਅਸੀਂ ਇਹ ਦੇਖਿਆ ਵੀ, ਅਸੀਂ ਵੀ ਜਦੋਂ ਲਾਸਟ ਘਟਨਾ ਦਾ ਜ਼ਿਕਰ ਕੀਤਾ ਕਿ ਮਕਸੂਦਪੁਰ ਗੁਰਦੁਆਰਾ ਸਾਹਿਬ ਗੁਰਾਇਆਂ ਦੇ ਨੇੜੇ, ਉੱਥੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ 2 ਪੂਰਬੀਆਂ ਵੱਲੋਂ ਕੀਤੀ ਗਈ ਔਰ ਉਹਨਾਂ ਦੀ ਆਈਡੈਂਟੀਟੀ ਤਾਂ ਪਹਿਲੇ ਦਿਨ ਹੀ ਬਾਹਰ ਆ ਗਈ। ਔਰ ਇਹ ਲੱਗਾ ਕਿ ਵੀ ਇਹ ਆਲ ਆਫ ਏ ਸਡਨ, ਕਿਉਂਕਿ ਜਿਹੜਾ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵੇਲੇ ਵੀ ਫੜਿਆ ਗਿਆ, ਮਾਰਿਆ ਗਿਆ, ਹੋਰ ਘਟਨਾਵਾਂ ਵੀ। ਸੋ ਇਹ ਕਿਸੇ ਵੀਰ ਨੇ ਇਸ ਸਾਰੇ ਨੂੰ ਇਕੱਠੇ ਕਰਕੇ ਕਿਹਾ ਵੀ ਕਿਤੇ ਇਹ ਇੱਕ ਪਾਸੇ ਤਾਂ ਉਹਨਾਂ ਨੂੰ ਲਿਆਉਣਾ ਡੈਮੋਗ੍ਰਾਫਿਕਸ ਬਦਲਣ ਦੀ, ਆਬਾਦੀ ਦਾ ਤਵਾਜ਼ਨ ਬਦਲਣ ਦੀ ਲਾਈਨ ਹੈ, ਪਰ ਆਉਣ ਵਾਲੇ ਪੀਰੀਅਡ 'ਚ ਜੇ ਉਹਨਾਂ ਨੇ ਸਿੱਖਾਂ ਨੂੰ ਅੱਗੋਂ ਪਨਿਸ਼ ਕਰਵਾਉਣਾ ਹੈ, ਯੂਪੀ, ਬਿਹਾਰ, ਉੱਥੇ ਸਿੱਖਾਂ ਦੇ ਖਿਲਾਫ ਕੋਈ ਮਾਹੌਲ ਸਿਰਜਣਾ ਤੇ ਪੰਜਾਬ ਦੇ ਵਿੱਚ ਉਹ ਮਾਹੌਲ ਪੈਦਾ ਕੀਤਾ ਜਾਏ ਕਿ ਵੀ ਜਿੱਥੇ ਸਿੱਖ ਅੱਕ ਕੇ ਜਿਹਨਾਂ ਪੂਰਬੀਆਂ ਨੂੰ ਜਿਹੜਾ ਉਹ ਫਿਰ ਕੁੱਟਣ ਵੱਲ ਤੁਰਨ ਕਿ ਵੀ ਇਹਨਾਂ ਨੇ ਹਟਣਾ ਨਹੀਂ ਹੈ। ਔਰ 3-4 ਘਟਨਾਵਾਂ ਉਹਨਾਂ ਨੇ ਦਿੱਤੀਆਂ ਨੇ ਔਰ ਮੈਂ ਜਿਹੜਾ ਉਹ ਸਾਂਝੀਆਂ ਕਰ ਦਿੰਦੇ। ਉਹਨਾਂ ਨੇ ਕਿਹਾ ਕਿ ਏਜੰਸੀਆਂ ਦੀ ਸੰਭਾਵੀ ਸਾਜ਼ਿਸ਼, ਹੁਣ ਪੰਜਾਬ 'ਚ ਹਿੰਦੂ ਸਿੱਖ ਨਹੀਂ, ਭਈਏ ਵਰਸਸ ਸਿੱਖ ਦੰਗੇ ਸੰਭਵ, ਪੋਸੀਬਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਸੰਕੇਤਾਂ ਨੂੰ ਧਿਆਨ 'ਚ ਰੱਖਣ ਦੀ ਲੋੜ। ਪਹਿਲਾ,
ਹਰਮੰਦਰ ਸਾਹਿਬ ਵਿੱਚ ਭਈਏ ਵੱਲੋਂ ਬੇਅਦਬੀ, ਬਿਲਕੁਲ ਠੀਕ। ਫਿਲੌਰ ਵਿੱਚ 2 ਭਈਆਂ ਵੱਲੋਂ ਬੇਅਦਬੀ, ਜਿਹਦਾ ਅਸੀਂ ਹੁਣੇ ਜ਼ਿਕਰ ਕੀਤਾ। ਬਿਲਕੁਲ। ਉਸ ਤੋਂ ਪਹਿਲਾਂ ਇੱਕ ਮੁਕੇਰੀਆਂ ਦੀ ਘਟਨਾ ਸੀ ਜਿਹੜੀ ਬਹੁਤੀ ਮੀਡੀਆ 'ਚ ਡਿਸਕਸ ਨਹੀਂ ਹੋਈ, ਬਿਸ਼ਨਪੁਰ ਪਿੰਡ ਦੇ ਵਿੱਚ ਮੁਕੇਰੀਆਂ ਦੇ ਨੇੜੇ, ਵਿੱਚ ਭਈਆਂ ਦੇ ਬੱਚੇ ਵੱਲੋਂ ਬੇਅਦਬੀ। ਭਈਆਂ ਤੇ ਕੋਈ ਉਦੋਂ ਵੀ ਸੀ ਜੀ, ਬੱਚਾ ਹੈ ਜੀ 9-10 ਸਾਲ ਦਾ, ਉਹਨੂੰ ਤਾਂ ਪਤਾ, ਉਹਨੇ ਤਾਂ ਜਾ ਕੇ ਵੈਸੇ ਹੀ ਕਰਤਾ। ਹੁਣ ਕਿਸੇ ਨੇ ਇਹ ਤਾਂ ਕੀਤਾ ਹੀ ਨਹੀਂ ਇਸ ਨੂੰ ਫਰਦਰ ਇਨਵੈਸਟੀਗੇਟ ਵੀ ਉਹਨੂੰ ਭੇਜਿਆ ਕਿਹਨੇ ਸੀ, ਪਰ ਇਹ ਘਟਨਾ ਆਈ 1 ਅੱਧਾ ਦਿਨ ਫਿਰ ਗਾਇਬ ਹੋ ਗਈ। ਪੰਜਾਬ ਵਿੱਚ ਦਾਣਾ ਮੰਡੀ 'ਚ ਭਈਆਂ ਵੱਲੋਂ ਸਿੱਖ ਮੁੰਡੇ ਦੀ ਪੱਗ ਲਾਹ ਕੇ ਆਪਣੇ ਸਿਰ ਤੇ ਰੱਖਣੀ, ਇਹ ਵੀ ਘਟਨਾ ਆਈ, ਔਰ ਇਹ ਵੀ ਪ੍ਰੋਵੋਕੇਸ਼ਨ ਸੀ, ਲੇਕਿਨ ਲੋਕਲੀ ਜਿਹੜਾ ਉਹਨਾਂ ਨੇ ਆਪਣਾ ਜ਼ਾਬਤਾ ਰੱਖਿਆ। ਔਰ ਇੱਕ ਨੌਜਵਾਨ ਸਿੱਖ ਨਿਹੰਗ ਸਿੰਘ ਜਿਹੜਾ ਇੱਕ ਗੱਡੀ 'ਚ ਸਫ਼ਰ ਕਰ ਰਿਹਾ ਸੀ ਯੂਪੀ ਜਾਂ ਬਿਹਾਰ 'ਚੋਂ, ਭਈਆਂ ਵੱਲੋਂ ਟ੍ਰੇਨ ਵਿੱਚ ਨਿਹੰਗ ਨੌਜਵਾਨ ਦਾ ਕਤਲ ਅਤੇ ਮੰਡੀ ਵਿੱਚ ਭਈਆਂ ਵੱਲੋਂ ਜੱਟਾਂ ਦਾ ਕਟਾਪਾ। ਔਰ ਇਹ ਜਿਹੜਾ ਕਤਲ ਸੀ ਇਹ ਇਵੇਂ ਹੀ ਹੋਇਆ ਕਿ ਕੋਈ ਬੱਚੀ ਆ ਕੇ ਬੈਠੀ ਟ੍ਰੇਨ ਦੇ ਵਿੱਚ, ਔਰ ਉਹਨਾਂ ਨੇ ਕੋਈ ਇਸ ਕਿਸਮ ਦਾ ਜਿਹੜੇ ਗੁੰਡੇ ਵਿੱਚ ਬੈਠੇ ਸੀ ਉਹਨਾਂ ਨੇ ਕੀਤਾ ਇਹਨੇ, ਕਿਉਂਕਿ ਨਿਹੰਗ ਸਿੰਘ ਸੀ, ਔਰ ਉਹਨਾਂ ਨੇ ਉਹਨੂੰ ਹੀ ਕੁੱਟ-ਕੁੱਟ ਕੇ ਉਹਨੂੰ ਜਿਹੜਾ ਉਹਦੇ ਚੋਂ ਗੱਡੀ ਚੋਂ ਸੁੱਟਤਾ ਬਾਹਰ। ਔਰ ਫਿਰ ਜਿਹੜਾ ਲੁਧਿਆਣੇ 'ਚ ਭਈਆਂ ਵੱਲੋਂ 2 ਪੰਜਾਬੀ ਮੁੰਡਿਆਂ ਦਾ ਜਾਨੋਂ ਮਾਰਨ ਦੀ ਹੱਦ ਤੱਕ ਕਟਾਪਾ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਵੀ ਇਹਨਾਂ ਦੀ ਆਬਾਦੀ 'ਚ ਲਗਾਤਾਰ ਹੋ ਰਿਹਾ ਵਾਧਾ। ਹੁਣ ਇਹ ਵਾਧਾ ਤੁਸੀਂ ਇੱਥੋਂ ਹੀ ਦੇਖ ਸਕਦੇ ਆ ਕਿ ਜਿਵੇਂ ਛੱਟ ਦਾ ਤਿਉਹਾਰ ਹੈ ਜਿਹੜਾ ਸਿਰਫ ਯੂਪੀ ਬਿਹਾਰ ਦੇ ਲੋਕ ਹੀ ਮਨਾਉਂਦੇ ਨੇ, ਔਰ ਪੰਜਾਬ ਦੇ ਵਿੱਚ ਇਸ ਲੈਵਲ ਤੇ ਮਨਾਇਆ ਗਿਆ ਹੈ ਇਸ ਵਾਰ, ਕਿਉਂਕਿ ਉਹ ਨਿਕਲਦੇ ਨੇ ਛੱਟ ਪੂਜਾ ਕਰਦੇ ਨੇ, ਕਿ ਉੱਥੋਂ ਉਸ ਪੀਰੀਅਡ 'ਚ ਬਹੁਤ ਸਾਰੀਆਂ ਪੋਸਟ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਪੰਜਾਬ ਆਲਰੇਡੀ ਜਿਹੜਾ ਉਹ ਯੂਪੀ ਬਿਹਾਰ ਦੇ ਭਈਆਂ ਦਾ ਹੀ ਘਰ ਬਣ ਚੁੱਕਾ ਹੈ। ਔਰ ਉਹਦੇ 'ਚ ਕਿਸੇ ਨੂੰ ਕੋਟ ਕਰਕੇ ਵੀ ਸੀ ਕਿ ਭਾਈ ਇਹ ਤਾਂ ਬਾਹਰ ਕੋਠੀਆਂ 'ਚ ਵੀ ਅਸੀਂ ਰਹਿਣਾ ਤੇ ਅਸੀਂ ਅਲਟੀਮੇਟਲੀ ਪੰਜਾਬ ਦੇ ਮਾਲਕ ਹੈ। ਸੋ ਇਹ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀਆਂ ਘਟਨਾਵਾਂ ਖਾਸ ਤੌਰ ਤੇ ਜਿਹੜੀ ਲੇਟੈਸਟ ਵਾਪਰਦੀ ਹੈ, ਜਿਸ ਕਰੇਜ ਦੇ ਨਾਲ ਉਹ 2 ਭਈਏ ਜਿਹੜੇ ਨੇ ਤੋੜ ਕੇ ਜਿੰਦੇ ਅੰਦਰ ਤਮਾਕੂ ਵੀ ਖਾਂਦੇ ਨੇ, ਸ਼ਰਾਬ ਵੀ ਪੀਂਦੇ ਨੇ, ਔਰ ਉਹ ਗੁਰਦੁਆਰਾ ਕੋਈ ਐਵੇਂ 1 ਰੂਮ ਕੋਈ ਨਹੀਂ ਹੈ, ਉਹ ਪੂਰਾ ਸ਼ਾਨੋ ਸ਼ੌਕਤ ਵਾਲਾ ਹੈ। ਸੋ ਇਸ 'ਚ ਮੈਨੂੰ ਲੱਗਾ ਕਿ ਵੀ ਵਾਕਿਆ ਹੀ ਜਦੋਂ ਅਸੀਂ ਸੰਕੇਤ ਕਹਿੰਦੇ ਹਾਂ, ਇਸ਼ਾਰੇ, ਤਾਂ ਫਿਰ ਉਹਨਾਂ ਨੂੰ ਅਸੀਂ ਡਿਸਕਸ ਕਰਨਾ ਵੀ ਬਣਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।